ਸੜਕਾਂ ਦੇ ਉੱਤੇ ਤੇਜ਼ੀ ਦੇ ਨਾਲ ਭੱਜਦੀ ਹੋਈ ਜਿਹੜੀ ਐਂਬੂਲੈਂਸ ਹੈ ਉਹ ਇੱਕ ਅਜਿਹੀ ਗੱਡੀ ਹੈ ਜਿਹੜੀ ਕਿ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਦਿੰਦੀ ਹੈ। ਹੁਣ ਇਸ ਗੱਡੀ ਦੀ ਇੰਨੀ ਕੁ ਅਹਿਮੀਅਤ ਹੈ ਕਿ ਜਦੋਂ ਇਹ ਗੱਡੀ ਲੰਘ ਰਹੀ ਹੋਵੇ ਤੇ ਸਾਰੀਆਂ ਗੱਡੀਆਂ ਸਾਈਡ ਤੇ ਹੋ ਕੇ ਐਂਬੂਲੈਂਸ ਨੂੰ ਰਸਤਾ ਦੇ ਦਿੰਦੀਆਂ ਨੇ। ਹੁਣ ਇਸ ਤਰ੍ਹਾਂ ਰਸਤਾ ਦੇਣ ਦਾ ਮਕਸਦ ਇਹ ਹੁੰਦਾ ਹੈ ਕਿ ਇਸ ਐਂਬੂਲੈਂਸ ਦੇ ਵਿੱਚ ਜਿਹੜਾ ਮਰੀਜ਼ ਹੈ ਉਹ ਛੇਤੀ ਤੋਂ ਛੇਤੀ ਹਸਪਤਾਲ ਪਹੁੰਚ ਸਕੇ ਤੇ ਉਹ ਜੇ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਹੈ ਤੇ ਉਹਦੀ ਜਾਨ ਬਚਾਈ ਜਾ ਸਕੇ। ਹੁਣ ਸਭ ਤੋਂ ਪਹਿਲਾਂ ਅਸੀਂ ਆਪਣੇ ਟੌਪਿਕ ਵੱਲ ਆਉਣ ਤੋਂ ਪਹਿਲੇ ਦੱਸੀਏ ਕਿ ਐਂਬੂਲੈਂਸ ਦਾ ਮਤਲਬ ਕੀ ਹੈ। ਐਂਬੂਲੈਂਸ ਦਰਅਸਲ ਲਾਤੀਨੀ ਜ਼ਬਾਨ ਦਾ ਲਫ਼ਜ਼ ਹੈ ਜਿਹੜਾ ਕਿ ਐਂਬੂਲਰ ਤੋਂ ਨਿਕਲਿਆ ਹੈ, ਜਿਸ ਦਾ ਮਤਲਬ ਹੈ ਮੁੰਤਕਲ ਕਰਨਾ, ਯਾਨੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ। ਹੁਣ ਐਂਬੂਲੈਂਸ ਬਾਰੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹਦੇ ਬਾਰੇ ਬਹੁਤ ਸਾਰੇ ਲੋਕੀ ਨਹੀਂ ਜਾਣਦੇ। ਅੱਜ ਅਸੀਂ ਇਹਨਾਂ ਗੱਲਾਂ ਦੇ ਬਾਰੇ ਗੱਲਬਾਤ ਕਰਾਂਗੇ। ਹੁਣ ਜੇ ਤੁਸੀਂ ਸੜਕ ਦੇ ਉੱਤੇ ਭੱਜਦੀ ਹੋਈ ਕੋਈ ਐਂਬੂਲੈਂਸ ਵੇਖੋ, ਉਹਦੇ ਸਾਇਰਨ ਦੀ ਆਵਾਜ਼ ਭਾਵੇਂ ਵੱਖੋ-ਵੱਖ ਹੋਵੇ, ਪਰ ਉਹਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਇਹਨੂੰ ਰਸਤਾ ਦੇ ਦਿੱਤਾ ਜਾਵੇ। ਆਮ ਤੌਰ ਤੇ ਰੂਲ ਹੈ ਭਈ ਜੇ ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਹੈ ਤੇ ਉਹ ਐਂਬੂਲੈਂਸ ਭਾਵੇਂ ਹਸਪਤਾਲ ਜਾ ਰਹੀ ਹੈ ਤੇ ਭਾਵੇਂ ਘਰ ਜਾ ਰਹੀ ਹੈ ਮਰੀਜ਼ ਨੂੰ ਲੈ ਕੇ, ਤੇ ਸਾਇਰਨ ਵੱਜੇਗਾ। ਤੇ ਜੇ ਐਂਬੂਲੈਂਸ ਖਾਲੀ ਹੈ ਤੇ ਸਾਇਰਨ ਜਿਹੜਾ ਹੈ ਉਹ ਨਹੀਂ ਵੱਜੇਗਾ। ਐਂਬੂਲੈਂਸ ਦੇ ਉੱਤੇ ਇੱਕ ਲਾਈਟ ਵੀ ਲੱਗੀ ਹੁੰਦੀ ਹੈ ਜਿਹਦਾ ਆਮ ਤੌਰ ਦੇ ਉੱਤੇ ਰੰਗ ਜਿਹੜਾ ਹੈ ਉਹ ਲਾਲ ਹੁੰਦਾ ਹੈ। ਹੁਣ ਇਸ ਲਾਲ ਰੰਗ ਦਾ ਮਕਸਦ ਵੀ ਇਹੋ ਹੀ ਹੁੰਦਾ ਹੈ ਕਿ ਜਿਹੜੀਆਂ ਬਾਕੀ ਗੱਡੀਆਂ ਨੇ ਉਹ ਇਹ ਲਾਲ ਰੰਗ ਵੇਖ ਕੇ ਸਮਝ ਜਾਣ ਕਿ ਐਂਬੂਲੈਂਸ ਆ ਰਹੀ ਹੈ। ਤੇ ਕਦੀ-ਕਦੀ ਤੇ ਇੰਜ ਵੀ ਹੁੰਦਾ ਹੈ ਕਿ ਉੱਤੇ ਲਾਲ ਬੱਤੀ ਚੱਲ ਰਹੀ ਹੁੰਦੀ ਹੈ ਪਰ ਸਾਇਰਨ ਜਿਹੜਾ ਹੈ ਉਹ ਬੰਦ ਕੀਤਾ ਜਾਂਦਾ ਹੈ। ਇਹਦਾ ਕਾਰਨ ਇਹ ਹੈ ਭਈ ਬਾਜ਼ ਔਕਾਤ ਮਰੀਜ਼ ਦੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਇਰਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤੇ ਸਿਰਫ ਲਾਈਟ ਜਿਹੜੀ ਲਾਲ ਰੰਗ ਦੀ ਲਾਈਟ ਹੈ ਉਹ ਚੱਲਦੀ ਰਹਿਣ ਦਿੱਤੀ ਜਾਂਦੀ ਹੈ। ਤੇ ਜੇ ਲਾਈਟ ਤੇ ਸਾਇਰਨ ਦੋਨੋਂ ਬੰਦ ਹੋਣ ਤੇ ਇਸ ਦਾ ਮਤਲਬ ਇਹ ਹੈ ਕਿ ਜਾਂ ਤੇ ਗੱਡੀ ਖਾਲੀ ਹੈ ਤੇ ਜਾਂ ਫਿਰ ਗੱਡੀ ਦੇ ਵਿੱਚ ਕੋਈ ਡੈੱਡ ਬਾਡੀ ਮੌਜੂਦ ਹੈ। ਹੁਣ ਤੁਸੀਂ ਇੱਕ ਹੋਰ ਗੱਲ ਤੇ ਵੀ ਗੌਰ ਕੀਤਾ ਹੋਵੇਗਾ ਕਿ ਐਂਬੂਲੈਂਸ ਦੀਆਂ ਗੱਡੀਆਂ ਦੇ ਉੱਤੇ ਲਫ਼ਜ਼ ਜਿਹੜਾ ਐਂਬੂਲੈਂਸ ਹੈ ਉਹ ਉਲਟਾ ਕਿਉਂ ਲਿਖਿਆ ਜਾਂਦਾ ਹੈ। ਹੁਣ ਸੜਕ ਤੇ ਜਿਹੜੇ ਪੈਦਲ ਟੁਰਨ ਡਏ ਨੇ ਉਹਨਾਂ ਨੂੰ ਤੇ ਸ਼ਾਇਦ ਇਸ ਗੱਲ ਦੇ ਨਾਲ ਕੋਈ ਫਰਕ ਨਾ ਪਵੇ ਕਿ ਐਂਬੂਲੈਂਸ ਦੇ ਉੱਤੇ ਇਹ ਲਫ਼ਜ਼ ਉਲਟਾ ਕਿਉਂ ਲਿਖਿਆ ਹੋਇਆ ਹੈ, ਪਰ ਜਦੋਂ ਅਸੀਂ ਕੋਈ ਗੱਡੀ ਡਰਾਈਵ ਕਰ ਰਹੇ ਹੋਈਦਾ ਹੈ ਤੇ ਬੈਕ ਵਿਊ ਮਿਰਰ ਦੇ ਵਿੱਚ ਜਿਹੜਾ ਐਂਬੂਲੈਂਸ ਉਲਟਾ ਲਿਖਿਆ ਹੋਇਆ ਹੁੰਦਾ ਹੈ ਉਹ ਸਾਨੂੰ ਸਿੱਧਾ ਨਜ਼ਰ ਆਉਂਦਾ ਹੈ। ਇਹੋ ਹੀ ਕਾਰਨ ਹੈ ਭਈ ਐਂਬੂਲੈਂਸ ਦੇ ਅੰਦਰ ਜਿਹੜਾ ਲਫ਼ਜ਼ ਉਲਟਾ ਲਿਖਿਆ ਹੁੰਦਾ ਹੈ ਉਹਨੂੰ ਜੇ ਗੱਡੀ ਦੇ ਮਿਰਰ ਦੇ ਵਿੱਚੋਂ ਵੇਖਣ ਤੇ ਡਰਾਈਵਰਾਂ ਨੂੰ ਉਹ ਲਫ਼ਜ਼ ਸਿੱਧਾ ਨਜ਼ਰ ਆਵੇ। ਇਸ ਤਰੀਕੇ ਦੇ ਨਾਲ ਉਹ ਬੈਕ ਮਿਰਰ ਦੇ ਵਿੱਚ ਵੇਖ ਕੇ ਐਂਬੂਲੈਂਸ ਨੂੰ ਰਸਤਾ ਦੇ ਦਿੰਦੇ ਨੇ। ਇਸ ਤੋਂ ਬਾਅਦ ਤੁਸੀਂ ਪਲੱਸ ਦਾ ਸਾਈਨ ਵੀ ਵੇਖਿਆ ਹੋਵੇਗਾ ਡਾਕਟਰਾਂ ਦੇ ਬਕਸਿਆਂ ਦੇ ਉੱਤੇ, ਐਂਬੂਲੈਂਸ ਦੇ ਉੱਤੇ। ਤੇ ਤੁਹਾਨੂੰ ਇਹ ਦੱਸਦੇ ਚੱਲੀਏ ਕਿ ਇਹ ਜਿਹੜਾ ਸਾਈਨ ਹੈ ਬੇਸਿਕਲੀ ਇਹ ਪਲੱਸ ਦਾ ਸਾਈਨ ਨਹੀਂ ਹੈ ਬਲਕਿ ਇਹ ਕ੍ਰਾਸ ਦਾ ਸਾਈਨ ਹੈ। ਕ੍ਰਾਸ ਕਿਉਂ ਜੀ? ਈਸਾਈਆਂ ਦੀ ਅਲਾਮਤ ਹੈ। ਇਸ ਕਾਰਨ ਮੁਸਲਮਾਨ ਮੁਲਕਾਂ ਦੇ ਵਿੱਚ ਇਹਦੀ ਬਜਾਏ ਇੱਕ ਕ੍ਰਾਸ ਦੀ ਬਜਾਏ ਚੰਦ ਦਾ ਸਾਈਨ ਬਣਾਇਆ ਜਾਂਦਾ ਹੈ। ਤੇ ਜਾਂਦਿਆਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਈਏ ਕਿ ਦੁਨੀਆ ਦੇ ਵਿੱਚ ਸਾਰਿਆਂ ਤੋਂ ਵੱਡਾ ਜਿਹੜਾ ਐਂਬੂਲੈਂਸ ਦਾ ਨੈਟਵਰਕ ਹੈ ਉਹ ਈਦੀ ਐਂਬੂਲੈਂਸ ਦਾ ਹੈ, ਜਿਹਦਾ ਜ਼ਿਕਰ ਸਾਨੂੰ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਵੀ ਲੱਭਦਾ ਹੈ। ਤੇ ਇਹਦਾ ਸਾਰਾ ਕ੍ਰੈਡਿਟ ਅਬਦੁਲ ਸਤਾਰ ਈਦੀ ਮਰਹੂਮ ਨੂੰ ਜਾਂਦਾ ਹੈ। ਯਾਨੀ ਇਸ ਐਂਬੂਲੈਂਸ ਨੈਟਵਰਕ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਬਹੁਤੀਆਂ ਗੱਡੀਆਂ ਈਦੀ ਐਂਬੂਲੈਂਸ ਵਾਲਿਆਂ ਦੇ ਕੋਲ ਹੀ ਹੈ। ਐਸੀ ਸਾਡੀ ਅੱਜ ਦੀ ਇਨਫੋਰਮੇਸ਼ਨ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।